नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਘੋਟਾਲੇ ਵਾਲੇ ਮਾਮਲੇ 'ਚ ਮਾਸਟਰਮਾਈਂਡ ਦੱਸਿਆ ਹੈ ਤੇ ਰਾਉਜ਼ ਐਵੇਨਿਊ ਕੋਰਟ ਤੋਂ ਅਰਵਿੰਦ ਕੇਜਰੀਵਾਲ ਦੀ 10 ਦਿਨਾਂ ਦੀ ਕਸਟਡੀ ਮੰਗੀ ਹੈ। ओडिशा च भारतीय जनता पार्टी ने कल्ले ही चोण लड़न का फैसला लिया है। बीजू जनता दल BJD नाल उन्हां दा अलायंस नहीं बन सकिया। समाजवादी पार्टी के प्रधान अखिलेश यादव ने उन्होंने पार्टी के मुख आगू आजम खान नाल जेल च की मुलाकात। दसदी है कि समाजवादी पार्टी के मुख आगू और मुसलमानों के वड्डे आगू मन्ने जाने वाले आजम खान नूं BJP सरकार ने झूठे केस ला के जेलों च डक रखा है। ਅੱਜ ਸੁਪਰੀਮ ਕੋਰਟ ਨੇ तेलंगाना ਦੇ ਸਾਬਕਾ CM KCR ਰਾਓ ਦੀ ਕੁੜੀ ਕੇ ਕਵਿਤਾ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ। ਦੱਸਦੇ ਕਿ ਉਹਨਾਂ ਦੀ ਗ੍ਰਿਫਤਾਰੀ ਵੀ ਸ਼ਰਾਬ ਨੀਤੀ ਘੋਟਾਲੇ 'ਚ ਕੀਤੀ ਗਈ ਹੈ। ਦਿੱਲੀ ਸ਼ਰਾਬ ਘੋਟਾਲੇ ਵਾਲੇ ਮਾਮਲੇ 'ਚ ਸਰਕਾਰੀ ਗਵਾਹ ਬਣੇ ਵਪਾਰੀ शरद चंद्र रेड्डी ने BJP ਨੂੰ ਪਿਛਲੇ 2 ਸਾਲਾਂ 'ਚ 30 ਕਰੋੜ ਰੁਪਏ ਦਾ ਚੰਦਾ ਦਿੱਤਾ ਹੈ। ਦੱਸਦੇ ਕਿ शरद चंद्र रेड्डी ਦੀ ਗ੍ਰਿਫਤਾਰੀ 2022 'ਚ ਕੀਤੀ ਗਈ ਸੀ। ਉਸ ਤੋਂ ਬਾਅਦ ਉਹਨਾਂ ਨੇ 5 ਕਰੋੜ ਦਾ ਇੱਕ ਵਾਰ ਤੇ 25 ਕਰੋੜ ਦਾ ਇੱਕ ਵਾਰ ਇਲੈਕਟੋਰਲ ਬੌਂਡ ਰਾਹੀਂ BJP ਨੂੰ ਚੰਦਾ ਦਿੱਤਾ ਸੀ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਅਰਵਿੰਦ ਕੇਜਰੀਵਾਲ ਵਾਲੀ ਤੋਂ। ਅਰਵਿੰਦ ਕੇਜਰੀਵਾਲ ਨੂੰ ਆਪਾਂ ਨੂੰ ਪਤਾ ਕਿ ਕੱਲ ਸ਼ਾਮੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਅੱਜ ਉਹਨਾਂ ਦੇ ਖਿਲਾਫ ਰਿਮਾਂਡ ਲੈਣ ਲਈ ED ਕੋਰਟ ਗਈ ਸੀ। ਰਾਉਜ਼ ਐਵੇਨਿਊ ਕੋਰਟ ਹੈਗਾ ਦਿੱਲੀ 'ਚ, ਉੱਥੇ ਗਈ ਸੀ ਤੇ ਉੱਥੇ ED ਨੇ ਕਿਹਾ ਕਿ ਜਿਹੜੇ ਅਰਵਿੰਦ ਕੇਜਰੀਵਾਲ ਹੈਗੇ ਆ ਇਹ ਮੁੱਖ ਮਾਸਟਰਮਾਈਂਡ ਹੈਗਾ, ਮੁੱਖ षड्यंत्रकर्ता ਹੈਗੇ ਆ ਦਿੱਲੀ ਸ਼ਰਾਬ ਘੋਟਾਲੇ ਵਾਲੇ ਮਾਮਲੇ 'ਚ। ਤੇ ਇਹਨਾਂ ਨੇ ਪੰਜਾਬ ਵਾਲਾ ਇਲੈਕਸ਼ਨ ਸੀਗਾ ਪੰਜਾਬ ਵਿਧਾਨ ਸਭਾ 2022 'ਚ, ਉਦੋਂ ਸਾਊਥ ਵਾਲੀ ਸ਼ਰਾਬੀਆਂ ਦੀ ਵਪਾਰੀ ਲੋਬੀ ਤੋਂ 100 ਕਰੋੜ ਰੁਪਏ ਲਏ ਸੀਗੇ ਤੇ ਗੋਆ ਇਲੈਕਸ਼ਨ 'ਚ ਇਹਨਾਂ ਨੇ 45 ਕਰੋੜ ਰੁਪਏ ਲਏ ਸੀਗੇ ਤੇ ਇਹ ਸਾਰੇ ਖੇਡ ਦੇ ਮੁੱਖ ਆਰੋਪੀ ਹਨ। ਤੇ ਉਸ ਤੋਂ ਬਾਅਦ ਕੋਰਟ ਨੇ ਜਿਹੜਾ ਫੈਸਲਾ ਹੈਗਾ ਉਹਨਾਂ ਦੇ ਰਿਮਾਂਡ ਦੇਣ ਦਾ 10 ਦਿਨ ਦਾ ਉਹ ਰਿਜ਼ਰਵ ਰੱਖ ਲਿਆ ਹੈ। ਜਿਹੜੇ ਅਭਿਸ਼ੇਕ ਮਨੂ ਸਿੰਘ ਵੀ ਅਰਵਿੰਦ ਕੇਜਰੀਵਾਲ ਦੇ ਐਡਵੋਕੇਟ ਹੈਗੇ ਆ ਉਹ ਸੁਪਰੀਮ ਕੋਰਟ ਵੀ ਗਏ ਸੀਗੇ, ਪਰ ਉਹਨਾਂ ਨੇ ਉੱਥੇ ਜਾ ਕੇ ਦੇਖਿਆ ਕਿ ਜਿਸ ਬੈਂਚ ਤੇ ਉਹ ਕੇਸ ਲੱਗਿਆ ਸੀਗਾ ਫਿਰ ਉਹਨਾਂ ਨੇ ਵਿਡਰੋ ਕਰ ਲਿਆ। ਉਹ ਬੇਲਾ ਤ੍ਰਿਵੇਦੀ ਹੋਰਾਂ ਦੀ ਅਤੇ ਜਸਟਿਸ ਖੰਨਾ ਹੋਰਾਂ ਦੀ ਬੈਂਚ ਤੇ ਲੱਗਿਆ ਸੀਗਾ ਤੇ ਬੇਲਾ ਤ੍ਰਿਵੇਦੀ ਹੋਰਾਂ ਬਾਰੇ ਬਹੁਤ ਕਲੀਅਰ ਹੈਗਾ ਕਿ ਉਹ RSS BJP ਦੇ ਨੇੜੇ ਵਾਲੇ ਜੱਜ ਨੇ ਤੇ ਉਹ ਗੁਜਰਾਤ ਤੋਂ ਆਏ ਹੋਏ ਨੇ, ਗੁਜਰਾਤ ਹਾਈ ਕੋਰਟ ਤੋਂ ਆਏ ਸੀਗੇ ਤੇ ਇਸ ਕਰਕੇ ਉਹਨਾਂ ਤੇ ਪਹਿਲਾਂ ਵੀ ਉਮਰ ਖਾਲਿਦ ਦੀ ਜਦੋਂ ਜ਼ਮਾਨਤ ਅਰਜੀ ਗਈ ਸੀ ਤੇ ਵਕੀਲਾਂ ਨੇ ਵਾਪਸ ਲੈ ਲਈ ਸੀ ਤੇ ਉਹ ਕੋਈ ਰਾਹਤ ਨਹੀਂ ਦਿੰਦੇ, ਬਲਕਿ ਬਹੁਤ ਉਹਨਾਂ ਦਾ ਐਂਟੀ ਵਿਪੱਖ ਜਿਹੜਾ ਰੋਲ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਹੁਣ ਆਪਾਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਮੁਲਕ ਦੀ ਸਿਆਸਤ 'ਚ ਖਾਸਾ ਅਸਰ ਹੋਇਆ। ਬਹੁਤ ਸਾਰੇ ਵੱਡੇ ਆਗੂਆਂ ਨੇ ਬਿਆਨ ਵੀ ਦਿੱਤੇ। ਅੱਜ ਆਮ ਆਦਮੀ ਪਾਰਟੀ ਨੇ ਅੱਡ ਥਾਵਾਂ 'ਤੇ ਪ੍ਰੋਟੈਸਟ ਵੀ ਕੀਤੇ। ਈਵਨ ਜਿਹੜਾ ਇੰਡੀਆ ਬਲੋਕ ਦਾ ਹਿੱਸਾ ਕਾਂਗਰਸ ਪਾਰਟੀ ਹੈਗੀ ਆ ਉਹਨੇ ਵੀ ਪ੍ਰੋਟੈਸਟ ਕੀਤੇ ਤੇ ਅੱਜ ਦਿੱਲੀ 'ਚ ਅਸੀਂ ਦੇਖਿਆ ਕਿ ਯੂਥ ਕਾਂਗਰਸ ਨੇ ਵੀ ਪ੍ਰੋਟੈਸਟ ਕੀਤਾ, ਆਮ ਆਦਮੀ ਪਾਰਟੀ ਨੇ ਵੀ ਪ੍ਰੋਟੈਸਟ ਕੀਤਾ। ITO ਵਾਲਾ ਜਿਹੜਾ ਸਾਰਾ ਰੀਜਨ ਹੈ ਉਹ ਬੰਦ ਸੀਗਾ ਤੇ ਉਹਨਾਂ ਦੀ ਜਿਹੜੀ ਵੱਡੇ ਆਗੂ ਹੈਗਾ TC ਮਾਰਲੀਨਾ ਜੀ ਹੋਵੇ ਜਾਂ ਫਿਰ ਸੌਰਭ ਭਾਰਦਵਾਜ ਉਹਨਾਂ ਨੂੰ ਅੱਜ ਹਿਰਾਸਤ 'ਚ ਲੈ ਲਿਆ ਗਿਆ ਸੀਗਾ। ਬਹੁਤ ਸਾਰੀ ਥਾਵਾਂ 'ਤੇ ਈਵਨ ਚੰਡੀਗੜ੍ਹ 'ਚ ਵੀ ਬਹੁਤ ਵੱਡਾ ਪ੍ਰੋਟੈਸਟ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤਾ। ਤੇ ਸਭ ਤੋਂ ਪਹਿਲਾਂ ਜੇ ਆਪਾਂ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਕਰੀਏ ਤੇ ਉੱਥੋਂ ਜਿਹੜੀ ਸਾਬਕਾ CM ਮਹਿਬੂਬਾ ਮੁਫਤੀ ਹੈਗੇ ਆ ਉਹਨਾਂ ਨੇ ਵੀ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਸੀਰੀਅਸ ਸਵਾਲ ਚੱਕੇ ਨੇ ਤੇ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ। उन्होंने कहा कि जो मुजरम है उसे जेल जाना चाहिए और जो निर्दोष है उसे बाहर होना चाहिए, लेकिन जो मुजरम है वो तो BJP की सरकार से जा रहे ने। जिन्हें भी भ्रिष्ट लोग है गया ਤੇ ਜਿੰਨੇ ਵੀ ਮੁਜਰਮ ਹੈਗੇ ਆ ਉਹ ਸਾਰੇ BJP ਪਾਰਟੀ 'ਚ ਚਲੇ ਜਾਂਦੇ ਨੇ ਤੇ ਫਿਰ ਉਹਨਾਂ ਦਾ ਜੁਰਮ ਖਤਮ ਹੋ ਜਾਂਦਾ ਹੈ। ਜਦ ਕਿ ਕੇਜਰੀਵਾਲ ਵਰਗੇ ਜਿਹੜੇ ਮਾਸੂਮ ਲੋਕ ਹੈਗੇ ਆ, ਹਿਮੰਤ ਸੋਰੇਨ ਸਾਹਿਬ ਵਰਗੇ ਲੋਕ ਹੈਗੇ ਆ, ਫਿਰ ਹੋਰ ਵੀ ਵਿਪਕਸ਼ੀ ਆਗੂ ਹੈਗੇ ਆ, ਉਹ ਸਾਰੇ ਵਿਚਾਰੇ ਬੇਕਸੂਰ ਹਨ ਤੇ ਉਹਨਾਂ ਦੇ ਖਿਲਾਫ ਕੋਈ ਵੀ ਸਬੂਤ ਨਹੀਂ, ਬਸ ਉਹ BJP ਦੇ ਖਿਲਾਫ ਹਨ। ਇਹਨੂੰ ਵੀ ਸਬੂਤ ਮੰਨ ਕੇ ਉਹਨਾਂ ਨੂੰ ਜੇਲ੍ਹਾਂ 'ਚ ਡੱਕ ਦਿੱਤਾ ਜਾਂਦਾ ਹੈ। ਤੇ ਮਹਿਬੂਬਾ ਮੁਫਤੀ ਨੇ ਅੱਗੇ ਵੀ ਇਹ ਕਿਹਾ ਕਿ ਜਿਹੜਾ 400 ਪਾਰ ਦਾ ਨਾਰਾ ਹੈਗਾ ਉਹ ਮੈਨੂੰ ਲੱਗਦਾ ਕਿ ਅਸਲ 'ਚ ਵੀ ਜਿਹੜਾ 200 ਸੀਟਾਂ ਹੈਗੀਆਂ ਉੱਥੋਂ ਤੱਕ ਵੀ ਨਹੀਂ ਪਹੁੰਚ ਪਾਊਗਾ ਤੇ ਇਹਦੇ ਲਈ ਜਿਹੜਾ ਵਿਪਕਸ਼ੀ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਲਗਾਤਾਰ ਕਰ ਰਹੇ ਨੇ। ਕਾਂਗਰਸ ਦੇ ਅਕਾਊਂਟ ਇਹਨਾਂ ਨੇ ਫਰੀਜ਼ ਕਰ ਰੱਖੇ ਨੇ। ਚੁਣਾਵ ਤੋਂ ਪਹਿਲਾਂ ਹਰ ਕਿਸਮ ਨਾਲ ਇਹ ਜਿਹੜਾ ਅਪੋਜੀਸ਼ਨ ਹੈ ਉਹ ਅਪੋਜੀਸ਼ਨ ਨੂੰ ਤੋੜਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਪੰਜਾਬ ਦੇ ਜਿਹੜੇ CM ਭਗਵੰਤ ਮਾਨ ਹੋਰੀ ਹੈਗੇ ਆ ਉਹਨਾਂ ਨੇ ਵੀ ਬਹੁਤ ਵੱਡਾ ਇਲਜ਼ਾਮ ਸਰਕਾਰ 'ਤੇ ਲਾਇਆ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰ ਅਘੋਸ਼ਿਤ ਐਮਰਜੈਂਸੀ, ਅਨਡਿਕਲੇਅਰਡ ਐਮਰਜੈਂਸੀ ਲੱਗੀ ਹੋਈ ਹੈ। ਉਹਨਾਂ ਨੇ ਕਿਹਾ ਕਿ ਵਿਪਕਸ਼ ਦਾ ਕੋਈ ਵੀ ਆਗੂ ਜੇ BJP ਦੇ ਜ਼ੁਲਮ ਦੇ ਖਿਲਾਫ
ਬੋਲਦਾ ਹੈਗਾ ਤੇ ਉਹਦੇ ਘਰੇ ਈਡੀ, ਇਨਕਮ ਟੈਕਸ, ਸੀਬੀਆਈ ਆ ਜਾਂਦੀ ਹੈ ਤੇ ਇਹ ਬਿਲਕੁਲ ਅਨਡਿਕਲੇਅਰਡ ਐਮਰਜੈਂਸੀ ਵਰਗੇ ਹਾਲਾਤ ਨੇ। ਅੱਜ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਹੀ ਗੱਲ ਅਡਵਾਨੀ ਨੇ ਜਦੋਂ ਐਮਰਜੈਂਸੀ ਲੱਗੀ ਸੀ ਉਦੋਂ ਕਹੀ ਸੀਗੀ, ਤੇ ਇਹਨਾਂ ਦੀ ਜਿੱਥੇ ਵੀ ਸਰਕਾਰ ਨਹੀਂ ਉੱਥੇ ਰਾਜਪਾਲ ਰਾਹੀਂ ਤੰਗ ਕਰਦੇ ਨੇ, ਜਿਹੜੇ ਗਵਰਨਰ ਸਾਹਿਬ ਹੋਰੀ ਹੋ ਗਏ ਉਹਨਾਂ ਨਾਲ ਇਹ ਤੰਗ ਕਰਦੇ ਨੇ। ਉਹਦਾ ਪੀੜਿਤ ਮੈਂ ਵੀ ਹਾਂ। ਮਮਤਾ ਦੀਦੀ ਨੂੰ ਹਰ ਰੋਜ਼ ਤੰਗ ਕੀਤਾ ਜਾਂਦਾ ਹੈ। ਹੇਮੰਤ ਸੋਰੇਨ ਦੀ ਗ੍ਰਿਫਤਾਰੀ ਕਰ ਰੱਖੀ ਹੈ ਦਿੱਲੀ ਦੇ। ਅੱਜ ਸੀਐਮ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਰ ਲਈ ਗਈ ਹੈ। ਤੇ ਜਿਹੜਾ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਹੈ ਆਰਡੀਐਫ, ਉਹ 5500 ਕਰੋੜ ਉਹ ਵੀ ਇਹਨਾਂ ਨੇ ਰੋਕਿਆ ਹੋਇਆ। ਇਹ ਗੱਲ ਭਗਵੰਤ ਮਾਨ ਨੇ ਕਹੀ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਦਿੱਲੀ 'ਚ ਹਸਪਤਾਲ ਬਣਾਉਣ ਵਾਲੇ ਸਤਿੰਦਰ ਜੈਨ ਜੇਲ੍ਹ 'ਚ ਬੈਠੇ ਨੇ, ਆਪਾਂ ਨੂੰ ਪਤਾ ਹੈ। ਮਨੀਸ਼ ਸਿਸੋਦੀਆ ਜਿਹੜੇ ਦਿੱਲੀ 'ਚ ਸਕੂਲ ਬਣਾਏ ਜਿਨ੍ਹਾਂ ਨੇ, ਉਹ ਜੇਲ੍ਹ 'ਚ ਬੈਠੇ ਨੇ। ਅਰਵਿੰਦ ਕੇਜਰੀਵਾਲ ਨੂੰ ਜੇਲ੍ਹ 'ਚ ਡਕਲਿਆ ਗਿਆ। ਰਾਜ ਸਭਾ 'ਚ ਮੋਦੀ ਦੇ ਖਿਲਾਫ ਸਵਾਲ ਉਠਾਉਣ ਵਾਲੇ ਸੰਜੇ ਸਿੰਘ ਅੰਦਰ ਕਰ ਰੱਖੇ ਨੇ ਇਹਨਾਂ ਨੇ। ਤੇ ਮੈਨੂੰ ਤਾਂ ਇਹ ਵੀ ਸ਼ੱਕ ਹੈ ਕਿ ਇਹ ਜਿਹੜਾ ਰਾਸ਼ਟਰਗਾਨ ਹੈ ਜਨ ਮਨ ਗਣ, ਉਸ ਤੋਂ ਪੰਜਾਬ ਦਾ ਨਾਮ ਵੀ ਕੱਢ ਦੇਣਗੇ। ਐਡੀ ਨਫ਼ਰਤ ਇਹ ਪੰਜਾਬ ਤੋਂ ਕਰਦੇ ਨੇ ਤੇ ਆਮ ਆਦਮੀ ਪਾਰਟੀ ਵਾਲੇ ਤੋਂ ਕਰਦੇ ਨੇ। ਉਸ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਆਗੂ ਸੀਗੇ ਉਹਨਾਂ ਨੇ ਵੀ ਬਿਆਨ ਦਿੱਤੇ। ਰਾਹੁਲ ਗਾਂਧੀ ਦਾ ਬਿਆਨ ਆਇਆ ਕਿ ਤਾਨਾਸ਼ਾਹ ਡਰਿਆ ਹੋਇਆ ਹੈ, ਇਸ ਕਰਕੇ ਉਹ ਇਹ ਸਾਰੇ ਜਿਹੜਾ ਕਾਰਵਾਈ ਹੈ ਉਹ ਕਰ ਰਹੇ ਨੇ। ਤੇ ਇਸ ਜਿਹੜੇ ਵਕੀਲ ਹੈਗੇ ਅਭਿਸ਼ੇਕ ਮਨੂ ਸਿੰਘ ਵੀ ਕੇਜਰੀਵਾਲ ਦਾ ਕੇਸ ਲੜ ਰਹੇ ਨੇ, ਉਹਨਾਂ ਨੇ ਈਡੀ ਤੇ ਆਰੋਪ ਲਾਇਆ ਕਿ ਕੇਜਰੀਵਾਲ ਦੇ ਖਿਲਾਫ ਉਹਨਾਂ ਕੋਲ ਕੋਈ ਸਿੱਧਾ ਸਬੂਤ ਨਹੀਂ ਹੈ, ਫਿਰ ਵੀ ਉਹ ਬਾਰ-ਬਾਰ ਅਦਾਲਤ 'ਚ ਜਾ ਕੇ ਰਿਮਾਂਡ ਵਾਸਤੇ ਅਰਜ਼ੀਆਂ ਦਾਖਲ ਕਰ ਰਹੇ ਨੇ। ਤੇ ਉਹਨਾਂ ਦੀ ਜ਼ਮਾਨਤ ਵਾਸਤੇ ਉਹ ਅੱਗੇ ਕੋਸ਼ਿਸ਼ ਕਰਨਗੇ ਕਿ ਉਹਨਾਂ ਦਾ ਕੇਸ ਲੜਿਆ ਜਾਵੇ। ਇਸ ਤੋਂ ਇਲਾਵਾ ਕਰਨਾਟਕ ਦੇ ਜਿਹੜੇ ਮੁੱਖ ਮੰਤਰੀ ਹੈਗੇ ਆ ਸਿੱਧਾਰਮਈਆ ਜੀ, ਉਹਨਾਂ ਨੇ ਵੀ ਟਿੱਪਣੀ ਕੀਤੀ ਹੈ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਖਿਲਾਫ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਸਿਰਫ ਧਮਕੀ ਦੇਣੇ ਕੇ ਲਈ ਕੀ ਗਈ ਹੈ, ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਕੋਈ ਸਬੂਤ ਨਹੀਂ ਸੀਗਾ। ਮੈਨੂੰ ਲੱਗਦਾ ਕਿ ਉਹਨਾਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਾਣੀ ਚਾਹੀਦੀ ਸੀ। ਕਿ ਕਿਉਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ, ਇਹ ਬਿਲਕੁਲ ਅਨਡੈਮੋਕ੍ਰੈਟਿਕ ਹੈ ਤੇ ਇਹ ਦਿਖਾਉਂਦਾ ਹੈ ਕਿ ਜਿਹੜੀ ਸਰਕਾਰ ਹੈ ਉਹ ਕਿੰਨੀ ਤਾਨਾਸ਼ਾਹ ਹੈ। ਇਸ ਤੋਂ ਇਲਾਵਾ ਜਿਹੜਾ ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਨਾਲ ਆਪਣਾ 2011 ਵਾਲਾ ਇੰਡੀਆ ਅਗੇਂਸਟ ਕਰਪਸ਼ਨ ਵਾਲਾ ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਸੀਗਾ ਅੰਨਾ ਹਜ਼ਾਰੇ ਨਾਲ, ਉਹਨਾਂ ਨੇ ਵੀ ਇੱਕ ਬਿਆਨ ਦਿਆ ਹੈ। ਤੁਸੀਂ ਦੇਖੋ ਅੰਨਾ ਹਜ਼ਾਰੇ 2012 ਤੋਂ ਬਾਅਦ ਕਿਤੇ ਵੀ ਨੈਸ਼ਨਲ ਲੈਵਲ ਤੇ ਦਿਖੇ ਨਹੀਂ, ਤੇ ਹੁਣ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਤੇ ਉਹਨਾਂ ਨੂੰ ਚਿੱਟਾ ਕੁੜਤਾ ਪਜਾਮਾ ਪਵਾ ਕੇ ANI ਦੇ ਕੈਮਰੇ ਅੱਗੇ ਖੜਾ ਕਰ ਦਿੱਤਾ ਗਿਆ। ਤੇ ਅੱਜ ਉਹਨਾਂ ਨੇ ਬਿਆਨ ਦਿਆ ਕਿ ਇਹ ਸ਼ਰਾਬ, ਉਹਨਾਂ ਦਾ ਗੋਲਮੋਲ ਜਵਾਬ ਜਿਹੜਾ ਬਿਆਨ ਹੈ, ਉਹਨਾਂ ਨੇ ਕਿਹਾ ਕਿ ਬਹੁਤ ਦੁੱਖ ਹੈ ਕਿ ਅਰਵਿੰਦ ਕੇਜਰੀਵਾਲ ਵਰਗਾ ਬੰਦਾ ਜਿਹਨੇ ਮੇਰੇ ਨਾਲ ਕੰਮ ਕੀਤਾ ਉਹ ਸ਼ਰਾਬ ਦੇ ਮਾਮਲੇ, ਸ਼ਰਾਬ ਦੀ ਨੀਤੀ ਬਣਾ ਰਿਹਾ ਹੈ ਤੇ ਮੈਨੂੰ ਦੁੱਖ ਲੱਗਿਆ। ਇਸ ਕਰਕੇ ਤੇ ਸੱਤਾ 'ਚ ਜਾਣ ਤੋਂ ਬਾਅਦ ਉਹਨੇ ਇਹ ਸਭ ਕੀਤਾ। ਆਖਿਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਟਕ ਉਹਨਾਂ ਨੇ ਹੀ ਰਚਿਆ ਹੋਇਆ ਹੈ। ਤੇ ਉਹਨਾਂ ਨੇ ਇਹ ਕਿਹਾ ਕਿ ਅਭੀ ਕਾਨੂੰਨੀ ਤੌਰ ਪਰ ਜੋ ਹੋगा वो होगा, ਸਰਕਾਰ ਦੇਖੇਗੀ, ਉਹ ਸੋਚੇਗੀ। तो बहुत गोलमोल ਜਿਹੜਾ ਬਿਆਨ ਹੈ ਐਂਟੀ ਅਰਵਿੰਦ ਕੇਜਰੀਵਾਲ ਜਿਹੜਾ ਬਿਆਨ ਹੈ ਅੰਨਾ ਹਜ਼ਾਰੇ ਦਾ ਹੈ ਤੇ ਉਹਨਾਂ ਨੇ ਇੱਕ ਹਿਸਾਬ ਨਾਲ ਖਿੱਚ ਕੱਢੀ ਹੈ। ਠੀਕ, ਜੇ ਪਾਰਲੀਮੈਂਟੇਰੀਅਨ ਨੀਤੀ ਨਹੀਂ ਬਣਾਉਣਗੇ ਤਾਂ ਉਹ ਕੀ ਕਰਨਗੇ? ਉੱਥੇ ਰੋਟੀਆਂ ਥੋੜੀ ਨਾ ਬੇਲਣਗੇ, ਉੱਥੇ ਤਾਂ ਉਹ ਜਿਹੜਾ ਹੈਗਾ ਨੀਤੀ ਬਣਾਉਣਗੇ ਤੇ ਪਾਲਿਸੀ ਬਣਾਉਣਗੇ। ਤੇ ਅਰਵਿੰਦ ਕੇਜਰੀਵਾਲ ਖਿਲਾਫ ਜਿਹੜਾ ਬਿਆਨ ਹੈ ਅੰਨਾ ਹਜ਼ਾਰੇ ਦਾ, ਉਹ ਮੈਨੂੰ ਤਾਂ ਬੇਤੁਕਿਆ ਲੱਗਿਆ। ਬਾਕੀ ਰਾਹੁਲ ਗਾਂਧੀ ਨੇ ਵੀ ਬਿਆਨ ਦਿਆ, ਉਹਨਾਂ ਨੇ ਕਿਹਾ ਕਿ ਡਰਿਆ ਹੋਇਆ ਤਾਨਾਸ਼ਾਹ ਇੱਕ ਮਰਿਆ ਹੋਇਆ ਲੋਕਤੰਤਰ ਬਣਾਉਣਾ ਚਾਹੁੰਦਾ ਹੈ, ਇੰਡੀਆ ਗਠਬੰਧਨ ਇਹਦਾ ਮਾਕੂਲ ਜਵਾਬ ਹੈਗਾ। ਤੇ ਇਹ ਕਿਤੇ ਨਾ ਕਿਤੇ ਪੂਰੀ ਵਿਪੱਖੀ ਏਕਤਾ ਹੈਗੀ ਅੱਜ ਦੇਖਣ ਨੂੰ ਮਿਲੀ ਅਰਵਿੰਦ ਕੇਜਰੀਵਾਲ ਦੇ ਮਾਮਲੇ 'ਚ। ਸਾਰੇ ਵਿਪੱਖੀ ਆਗੂਆਂ ਨੇ ਲਗਾਤਾਰ ਗੱਲ ਕੀਤੀ ਇਹਦੇ 'ਤੇ। ਤੇ ਇੱਕ ਹੋਰ ਗ੍ਰਿਫਤਾਰੀ ਬਾਰੇ ਗੱਲ ਕਰ ਲਈ। ਆਪਾਂ ਨੂੰ ਪਤਾ ਕਿ ਉੱਤਰ ਪ੍ਰਦੇਸ਼ ਤੋਂ ਮੁਸਲਮਾਨਾਂ ਦੇ ਵੱਡੇ ਆਗੂ ਆਜ਼ਮ ਖਾਨ, ਉਹਨਾਂ ਨੂੰ ਵੀ ਜੇਲ੍ਹ 'ਚ ਡੱਕ ਰੱਖਿਆ ਹੈ, ਉਹਨਾਂ ਦੇ ਮੁੰਡੇ ਨੂੰ ਵੀ ਜੇਲ੍ਹ 'ਚ ਡੱਕ ਰੱਖਿਆ, ਉਹਨਾਂ ਦੀ ਜਿਹੜੀ ਵਾਈਫ ਹੈਗੀ ਆ ਉਹਨਾਂ ਨੂੰ ਵੀ ਜੇਲ੍ਹ 'ਚ ਡੱਕ ਰੱਖਿਆ ਹੈ। ਤੇ ਅਖਿਲੇਸ਼ ਯਾਦਵ ਅੱਜ ਮਿਲਣ ਗਏ ਸੀਗੇ ਉਹਨਾਂ ਨੂੰ ਜੇਲ੍ਹ 'ਚ, ਉਹ ਸੀਤਾਪੁਰ ਦੀ ਜੇਲ੍ਹ 'ਚ ਬੰਦ ਨੇ ਤੇ ਉਹਨਾਂ ਦਾ ਜਿਹੜਾ ਮੁੰਡਾ ਹੈਗਾ ਉਹ ਹਰਦੋਈ ਦੀ ਜੇਲ੍ਹ 'ਚ ਬੰਦ ਹੈ ਤੇ ਉਹਨਾਂ ਦੀ ਜਿਹੜੀ ਵਾਈਫ ਹੈਗੀ ਆ ਉਹ ਰਾਮਪੁਰ ਦੀ ਜੇਲ੍ਹ 'ਚ ਬੰਦ ਹੈ। ਤੇ ਤਿੰਨੋਂ ਜਿਹੜਾ ਪਰਿਵਾਰ ਹੈ ਤਿੰਨਾਂ ਦਾ ਉਹ ਅੱਡ-ਅੱਡ ਜੇਲ੍ਹਾਂ 'ਚ ਬੰਦ ਕੀਤਾ ਹੋਇਆ ਤੇ ਉਹਨਾਂ ਦੇ ਮਾਮਲਾ ਕਦੇ ਬੱਕਰੀ ਚੋਰੀ ਦਾ ਲਾਤਾ, ਕਦੇ ਭੈਂਸ ਚੋਰੀ ਦਾ ਲਾਤਾ, ਇਸ ਕਿਸਮ ਦੇ ਮੁਕੱਦਮੇ ਉਹਨਾਂ 'ਤੇ ਦਰਜ ਕਰਕੇ ਉਹਨਾਂ ਨੂੰ ਲਗਾਤਾਰ BJP ਜੇਲ੍ਹ 'ਚ ਰੱਖ ਰਹੀ ਹੈ। ਐਡਾ ਵੱਡਾ ਆਗੂ ਹੋਵੇ ਉਹ ਬੱਕਰੀਆਂ ਥੋੜੀ ਚੋਰੀ ਕਰੂਗਾ। ਉਹ ਕੇਸ ਵੀ ਇਸ ਕਰਕੇ ਲਾਇਆ ਗਿਆ ਕਿ ਮਤਲਬ ਐਡਾ ਵੱਡਾ ਆਗੂ ਸੀਗਾ, ਉਹਨੂੰ ਜਲੀਲ ਕਰਨ ਵਾਸਤੇ ਤੁਸੀਂ ਠੀਕ ਹੈ ਜੇਲ੍ਹ 'ਚ ਰੱਖਣਾ, ਕੋਈ ਕੇਸ ਲਾ ਦਿਓ, ਢੰਗ ਦਾ ਤਾਂ ਲਾ ਦਿਓ। ਤੁਸੀਂ ਮਤਲਬ ਬੱਕਰੀਆਂ ਚੋਰੀ ਕਰਨ ਦਾ ਕੇਸ ਇਸ ਕਰਕੇ ਲਾਉਂਦੇ ਹੋ ਕਿ ਅਗਲਾ ਬੰਦੇ ਨੂੰ ਜਲੀਲ ਵੀ ਕਰੇ ਕਿ ਦੇਖ ਇਹ ਐਡਾ ਵੱਡਾ ਆਗੂ ਸੀਗਾ ਸਮਾਜਵਾਦੀ ਪਾਰਟੀ ਦਾ ਤੇ ਬੱਕਰੀਆਂ ਚੋਰੀਆਂ ਕਰਦਾ ਫਿਰਦਾ ਸੀਗਾ।
ਤੇ ਜਿਹੜਾ ਆਏ ਤੋਂ ਉਹ ਇੱਕ ਉਹਨਾਂ ਦਾ ਲਾ ਰੱਖਿਆ ਕਿ ਇਹਨੇ ਏਜ ਆਪਣੀ ਵਧਵਾ ਲਈ ਸੀਗੀ ਸਰਟੀਫਿਕੇਟਾਂ ਤੋਂ। ਇਹ ਕਿਸ ਕਿਸਮ ਦੇ ਕੇਸ ਨੇ? ਇਹ ਕਿਤੇ ਨਾ ਕਿਤੇ ਜਲੀਲ ਕਰਨ ਵਾਲੇ ਹੈਗੇ, ਇਹ ਦਿਖਾਉਣ ਵਾਲੇ ਕਿ ਅਸੀਂ ਕੋਈ ਵੀ ਟੁੱਚਾ ਦਾ ਕੇਸ ਤੁਹਾਡੇ ਤੇ ਪਾਵਾਂਗੇ ਤੇ ਤੁਹਾਨੂੰ ਜੇਲ੍ਹਾਂ 'ਚ ਅਸੀਂ ਰੱਖ ਸਕਦੇ ਹਾਂ। ਇਹ ਅੱਜ ਕਈ ਪੱਤਰਕਾਰ ਵੀ ਅਸੀਂ ਗੱਲ ਕਰ ਰਹੇ ਸੀਗੇ ਕਿ ਇਹ ਜਿਹੜਾ ਚੋਣ ਹੈਗਾ ਉਹ ਵਿਦਆਊਟ ਅਪੋਜੀਸ਼ਨ ਲੀਡਰਸ ਚੋਣ ਹੋਣ ਜਾ ਰਿਹਾ। ਤੁਸੀਂ ਦੇਖੋ हेमंत सोरेन गिरफ्तार है, के कविता गिरफ्तार, अरविंद केजरीवाल, मनीष सिसोदिया, संजय सिंह, सत्येंद्र जैन, ਤੁਸੀਂ ਜੇ आजम खान ਜੇ ਉਂਗਲੀਆਂ 'ਚ ਗਿਣੋਗੇ ਤਾਂ ਇਹ ਲਿਸਟ ਬਹੁਤ ਲੰਬੀ ਹੋ ਜਾਊਗੀ। ਤੇ ਕਿਤੇ ਨਾ ਕਿਤੇ ਇੱਦਾਂ ਲੱਗ ਰਿਹਾ ਤੇ ਕਾਂਗਰਸ ਦੇ ਅਕਾਊਂਟ ਫਰੀਜ਼ ਕਰ ਰੱਖੇ ਨੇ ਅਗਲਿਆਂ ਨੇ। ਤੇ ਕੀ ਜਿਹੜਾ ਇਹ ਇਲੈਕਸ਼ਨ ਹੈਗਾ ਇਹ ਇਸ 'ਚ ਆਪੋਜੀਸ਼ਨ ਲੀਡਰਾਂ ਦੀ ਕੋਈ ਜ਼ਰੂਰਤ ਨਹੀਂ ਕਿ ਉਹ ਜੇਲ੍ਹ ਤੋਂ ਹੀ ਚੋਣ ਲੜਨਗੇ ਇਹਨਾਂ ਦੇ ਖਿਲਾਫ। ਇਹ ਖਾਸਾ ਮਤਲਬ ਹਾਸੇ ਵਾਲੀ ਗੱਲ ਹੈ ਇੰਡੀਅਨ ਡੈਮੋਕ੍ਰੇਸੀ ਵਾਸਤੇ। ਉਸ ਤੋਂ ਜਿਹੜੀ ਇਲਾਵਾ ਇੱਕ ਖਬਰ ਆਈ ਹੈਗੀ ਆ ਕਿ ਜਿਹੜੇ ਸੁਪਰੀਮ ਕੋਰਟ ਨੇ BRS ਦੀ ਆਗੂ ਕੇ ਕਵਿਤਾ ਜਿਹੜੇ ਕਿ ਆਪਾਂ ਨੂੰ ਪਤਾ ਤੇਲੰਗਾਨਾ ਦੇ ਸਾਬਕਾ CM ਦੀ ਕੁੜੀ ਹੈਗੀ ਆ, ਉਹਨਾਂ ਨੂੰ ਵੀ ਜਿਹੜਾ ਰਾਹਤ ਦੇਣ ਤੋਂ ਮਨਾ ਕਰਤਾ। ਉਹਨਾਂ ਦੇ ਜਿਹੜੇ ਵਕੀਲ ਸੀਗੇ ਕਪਿਲ ਸਿੱਬਲ ਸਾਹਿਬ ਸੀਗੇ ਤੇ ਉਹਨਾਂ ਦਾ ਕੇਸ ਵੀ ਜਸਟਿਸ ਬੇਲਾ ਤ੍ਰਿਵੇਦੀ ਹੋਰਾਂ ਦੀ ਬੈਂਚ ਤੇ ਲੱਗਿਆ ਸੀ, ਖੰਨਾ ਹੋਰਾਂ ਦੀ ਬੈਂਚ ਤੇ ਲੱਗਿਆ ਸੀਗੇ। ਤੇ ਜਦੋਂ ਉਹਨਾਂ ਨੇ ਕੋਈ ਰਾਹਤ ਨਹੀਂ ਦਿੱਤੀ ਉਦੋਂ ਫਿਰ ਕਪਿਲ ਸਿੱਬਲ ਇੱਕ ਕਮੈਂਟ ਕਰਦੇ ਨੇ ਕਿ ਦੇਖੋ ਜਿਹੜੀ ਕੋਰਟ ਦੀ ਹਿਸਟਰੀ ਹੈਗੀ ਆ ਉਹ ਵੀ ਲਿਖੀ ਜਾ ਰਹੀ ਹੈ ਤੇ ਇਹ ਹਿਸਟਰੀ ਯਾਦ ਰੱਖੀ ਜਾਊਗੀ। ਤੇ ਉਹ ਜਿਹੜੇ ਜੱਜ ਸੀਗੇ ਉਹ ਟੁੱਚਾ ਦਾ ਕਮੈਂਟ ਕਰਕੇ ਉੱਥੋਂ ਉੱਠ ਕੇ ਚਲੇ ਗਏ। ਇਹ ਮੋਟੇ ਕਿਤੇ ਨਾ ਕਿਤੇ ਵਿਪਕਸ਼ੀ ਜਿਹੜਾ ਅਪੋਜੀਸ਼ਨ ਲੀਡਰਸ਼ਿਪ ਹੈਗੀ ਆ ਉਹਨੂੰ ਡਰਾਉਣ ਦੇ ਕਿਤੇ ਨਾ ਕਿਤੇ ਇਹ ਸਾਰੇ ਕਾਰਵਾਈਆਂ ਹੈਗੀਆਂ। ਮੂਹਾ ਮੋਇਤਰਾ ਦੇ ਖਿਲਾਫ ਵੀ CBI ਨੇ FIR ਦਰਜ ਕਰ ਲਈ ਹੈ। ਕਿਹਾ ਜਾ ਰਿਹਾ ਕਿ ਉਹਨਾਂ ਨੇ ਜਿਹੜੇ ਪਾਰਲੀਮੈਂਟ 'ਚ ਸਵਾਲ ਪੁੱਛੇ ਸੀਗੇ ਉਹ ਪੈਸੇ ਲੈ ਕੇ ਪੁੱਛੇ ਸੀਗੇ। ਉਹਨਾਂ ਤੇ BJP ਦੇ ਇੱਕ ਸਾਂਸਦ MP ਨਿਸ਼ੀਕਾਂਤ ਦੁਬੇ ਨੇ FIR ਦਰਜ ਕਰਾਈ ਸੀਗੀ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਸੀ ਉਹ ਵੀ ਖੋਲ੍ਹੀ ਗਈ ਸੀਗੀ। ਤੇ ਇਸ ਕਿਸਮ ਦੇ ਮਾਮਲੇ ਕੀਤੇ ਜਾ ਰਹੇ ਨੇ। ਇਸ ਅਰਵਿੰਦ ਕੇਜਰੀਵਾਲ ਵਾਲੇ ਮਾਮਲੇ 'ਚ ਇੱਕ ਇੰਟਰਸਟਿੰਗ ਗੱਲ ਵੀ ਹੈਗੀ ਆ, ਜਿਵੇਂ ਉਹ ਲਗਾਤਾਰ ED ਹੈ ਉਹ ਇਹ ਕਹਿ ਰਹੀ ਹੈ ਕਿ ਦੇਖੋ ਇਹਨਾਂ ਨੇ ਜਿਹੜੀ ਸਾਊਥ ਵਾਲੀ ਬਿਜ਼ਨਸ ਲੌਬੀ ਹੈਗੀ ਆ ਉਹਦੇ ਵਾਸਤੇ ਜਿਹੜਾ ਸ਼ਰਾਬ ਨੀਤੀ ਬਣਾਉਣ ਵਾਸਤੇ ਉਹਨਾਂ ਤੋਂ ਪੈਸੇ ਲਏ ਤੇ 100 ਕਰੋੜ ਪੰਜਾਬ ਚੋਣ ਵਾਸਤੇ ਲਏ ਤੇ 45 ਕਰੋੜ ਗੋਆ ਦੇ ਚੋਣਾਂ ਵਾਸਤੇ ਲਏ। ਪਰ ਇਹਦੇ ਇੰਟਰਸਟਿੰਗ ਪਤਾ ਕੀ ਚੀਜ਼ ਹੈ? ਇਹਦੇ ਤੇ ਇੰਟਰਸਟਿੰਗ ਚੀਜ਼ ਇਸ ਸਾਰੇ ਮਾਮਲੇ 'ਚ ਕਿ ਇਹਨਾਂ ਨੇ ਜਿਹੜਾ ਸਰਕਾਰੀ ਗਵਾਹ ਬਣਾ ਰੱਖਿਆ ਨਾ ਸ਼ਰਤ ਚੰਦਰ ਰੈਡੀ, ਜਿਹੜਾ ਕਿ ਆਪਾਂ ਨੂੰ ਪਤਾ ਕਿ ਉੱਥੋਂ ਦਾ ਬਿਜ਼ਨਸ ਟਾਈਕੂਨ ਹੈਗਾ, ਉਹਨੂੰ 2022 'ਚ ਗ੍ਰਿਫਤਾਰ ਕੀਤਾ ਜਾਂਦਾ ਹੈ। ਤੇ ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਸ ਤੋਂ ਉਹਨਾਂ 5 ਦਿਨਾਂ ਬਾਅਦ ਹੀ ਉਸ ਬੰਦੇ ਨੇ 5 ਕਰੋੜ ਰੁਪਇਆ BJP ਨੂੰ ਚੰਦਾ ਦੇਤਾ। ਉਸ ਤੋਂ ਬਾਅਦ 25 ਕਰੋੜ ਰੁਪਇਆ ਹੋਰ ਚੰਦਾ ਦੇਤਾ ਤੇ ਉਹ ਜਿਹੜਾ ਚੰਦਾ ਹੈਗਾ 30 ਕਰੋੜ ਦਾ ਉਹ ਇਲੈਕਟੋਰਲ ਬੌਂਡ ਰਾਹੀਂ ਦਿੱਤਾ ਉਹਨੇ ਬੰਦੇ ਨੇ। ਤੇ ਉਹ ਜਿਹੜਾ ਬੰਦਾ ਹੈ ਉਹ ਸਰਕਾਰੀ ਗਵਾਹ ਬਣਿਆ ਹੋਇਆ ਇਹਨਾਂ ਦੇ ਖਿਲਾਫ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਮੇਰੇ ਤੋਂ ਪੰਜਾਬ ਚੋਣ ਵਾਸਤੇ ਤੇ ਗੋਆ ਚੋਣ ਵਾਸਤੇ ਪੈਸੇ ਮੰਗੇ ਤੇ ਮੈਂ ਇਹਨਾਂ ਨੇ ਮੇਰੇ ਵਾਸਤੇ ਇਹ ਸ਼ਰਾਬ ਘੋਟਾਲਾ ਕੀਤਾ, ਸ਼ਰਾਬ ਨੀਤੀ ਬਣਾਈ, ਪਾਲਿਸੀ ਬਣਾਈ ਲਿਖ ਕਰਦੀ। ਤੇ ਇਹ ਬਹੁਤ ਹਾਸੇ ਵਾਲੀ ਗੱਲ ਹੈ ਕਿ ਇੱਕ ਬੰਦਾ ਹੈਗਾ ਉਹ ਆਰੋਪ ਲਾ ਰਿਹਾ, ਕੋਈ ਪ੍ਰੂਫ ਨਹੀਂ ਮਿਲਿਆ, ਕੈਸ਼ ਰਿਕਵਰੀ ਨਹੀਂ ਹੋਈ ਹੈ ਕਿਤੋਂ ਵੀ, ਮਤਲਬ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਕੋਲੋਂ ਕੋਈ ਕੈਸ਼ ਰਿਕਵਰੀ ਨਹੀਂ ਹੋਈ ਹੈ, ਫਿਰ ਸਿਰਫ ਆਰੋਪ ਲਾ ਰਿਹਾ ਬੰਦਾ। ਤੇ ਉਹ ਉਸ ਕਰਕੇ ਉਹਨਾਂ ਬੰਦਿਆਂ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜੇਲ੍ਹ 'ਚ ਡੱਕਿਆ ਜਾ ਰਿਹਾ ਹੈ। ਦੂਜੀ ਤਰਫ ਆਪਾਂ ਦੇਖੀਏ ਸਬੂਤ ਹੈਗੇ ਆ, ਮਤਲਬ 30 ਕਰੋੜ ਦਾ ਚੰਦਾ ਇਲੈਕਟੋਰਲ ਬੌਂਡ ਰਾਹੀਂ SBI ਨੇ ਜਿਹੜਾ ਚੋਣ ਆਯੋਗ ਨੂੰ ਵੀ ਡਾਟਾ ਦਿੱਤਾ, ਪੂਰੇ ਸਬੂਤ ਹੈਗੇ BJP ਨੂੰ ਦਿੱਤੇ ਹੈਗੇ ਆ ਉਸ ਬੰਦੇ ਨੇ ਚੰਦੇ 'ਚ ਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ। ਇਹ ਕਿਤੇ ਨਾ ਕਿਤੇ ਦਿਖਾ ਰਿਹਾ ਹੈ ਕਿ ਜਿਹੜੀ ਸਰਕਾਰ ਹੈਗੀ ਆ ਮੌਕੇ ਦੀ ਉਹ ਕਿਸ ਕਿਸਮ ਨਾਲ ਜਿਹੜੇ ਬਿਜ਼ਨਸਮੈਨ ਹੈਗੇ ਆ ਉਹਨਾਂ ਨੂੰ ਵੀ ਇਸਤੇਮਾਲ ਕਰ ਰਹੀ ਹੈ ਤੇ ਸ਼ਰਤ ਚੰਦਰ ਨੂੰ ਵੀ ਰੈਡੀ ਨੂੰ ਵੀ ਇਸਤੇਮਾਲ ਕਰਕੇ ਅੱਜ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਦੀ ਜਿੰਨੀ ਵੀ ਲੀਡਰਸ਼ਿਪ ਸੀ ਸਾਰੀ ਨੂੰ ਜੇਲ੍ਹ 'ਚ ਠਲਤਾ ਹੈਗਾ। ਇਹ ਅੱਜ ਦੀਆਂ ਮੋਟੀਆਂ ਖਬਰਾਂ ਸੀਗੀਆਂ ਜਿਨ੍ਹਾਂ ਬਾਰੇ ਲਗਾਤਾਰ ਚਰਚਾਵਾਂ ਹੁੰਦੀਆਂ ਰਹੀਆਂ। ਬਾਕੀ ਇੱਕ ਜਿਹੜੀ ਕੋਰਟ ਵਾਲੀ ਗੱਲ ਹੈ ਉਹਦੇ ਤੇ ਵੀ ਆਪਾਂ ਨੂੰ ਮੈਨੂੰ ਲੱਗਦਾ ਕਿ ਗੱਲ ਕਰ ਲੈਣੀ ਚਾਹੀਦੀ। ਜਿਹੜਾ ਇੰਡੀਅਨ ਕੋਰਟਸ 'ਤੇ ਲਗਾਤਾਰ ਸਵਾਲ ਉੱਠ ਰਹੇ ਨੇ, ਹਾਲਾਂਕਿ ਜਿਵੇਂ ਜਸਟਿਸ ਚੰਦਰਚੂੜ ਹੋ ਰਹੀ ਹੋ ਗਏ ਉਹਨਾਂ ਤੇ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਕੋਈ ਸਵਾਲ ਨਹੀਂ ਉੱਠਦਾ ਕਿਉਂਕਿ ਉਹਨਾਂ ਨੇ ਪਿੱਛੇ ਇਲੈਕਟੋਰਲ ਬੌਂਡ ਵਰਗੇ ਫੈਸਲੇ ਵੀ ਦਿੱਤੇ ਹੈਗੇ ਆ। ਪਰ ਜਿਹੜੇ ਜੱਜ ਗੁਜਰਾਤ ਤੋਂ ਆਏ ਹੋਏ ਨੇ ਜਾਂ ਫਿਰ RSS ਦੇ ਬੈਕਗਰਾਊਂਡ ਤੋਂ ਹੈਗੇ ਆ ਉਹ ਤਾਂ ਸ਼ਰੇਆਮ ਹੀ ਜਿਹੜੇ ਵਿਪਕਸ਼ੀ ਆਗੂ ਹੈਗੇ ਆ ਉਹਨਾਂ ਨਾਲ ਧੱਕਾ ਕਰ ਰਹੇ ਨੇ। ਮੈਂ ਦੱਸਿਆ ਸੀਗਾ ਪਹਿਲਾਂ ਉਮਰ ਖਾਲਿਦ ਹੋਰੀ ਜਿਹੜੇ ਨੌਜਵਾਨ ਸੀਗੇ ਜਿਹੜੇ CANRC ਦੇ ਪ੍ਰੋਟੈਸਟ ਜੋ ਸ਼ਾਹੀਨ ਬਾਗ ਵਾਲਾ ਅੰਦੋਲਨ ਹੋਇਆ ਸੀ ਉਹਦੇ 'ਚ ਜਿਹੜੇ ਮੁਸਲਮਾਨ ਨੌਜਵਾਨ ਸ਼ਕਰੀਏ ਸੀਗੇ ਉਹਨਾਂ ਦੀ ਅੱਜ ਤੱਕ ਜ਼ਮਾਨਤ ਨਹੀਂ ਹੋਈ ਹੈ, ਉਹਨਾਂ ਦੀ ਜ਼ਮਾਨਤ ਅਰਜ਼ੀ ਸੁਣੀ ਵੀ ਨਹੀਂ ਜਾਂਦੀ ਤੇ ਉਹ ਸਾਰੇ ਜੇਲ੍ਹਾਂ 'ਚ ਬੰਦ ਹੈਗੇ ਆ 4 ਸਾਲ ਤੋਂ। ਤੇ ਉਹ ਸੁਪਰੀਮ ਕੋਰਟ 'ਚ ਗਏ ਸੀਗੇ ਉਹਨਾਂ ਦੇ ਵਕੀਲ
ਲੈ ਕੇ ਉਹਨਾਂ ਦੀ ਜ਼ਮਾਨਤ ਅਰਜੀ, ਪਰ ਸਾਹਮਣੇ ਜਿਹੜਾ ਜਿਸ ਬੈਂਚ ਨੇ ਉਹਨਾਂ ਦੀ ਸੁਣਵਾਈ ਕਰਨੀ ਸੀ, ਜਦੋਂ ਉਸ ਬੈਂਚ ਦਾ ਪਤਾ ਚੱਲਿਆ ਉਸ 'ਚ ਜਸਟਿਸ ਖੰਨਾ ਸੀਗੇ, ਜਸਟਿਸ ਬੇਲਾ ਤ੍ਰਿਵੇਦੀ ਸੀਗੇ, ਉਹਨਾਂ ਦੇ ਨਾਂ ਦੇਖ ਕੇ ਜਿਹੜੇ ਉਹਨਾਂ ਦੇ ਵਕੀਲ ਸੀਗੇ ਉਹਨਾਂ ਨੇ ਆਪਣੀ ਜ਼ਮਾਨਤ ਅਰਜ਼ੀਆਂ ਵਾਪਸ ਲੈ ਲਈ। ਉਹਨਾਂ ਨੇ ਕਿਹਾ ਕਿ ਸਾਨੂੰ ਪਤਾ ਹੈ ਫੈਸਲਾ ਕੀ ਦੇਣਗੇ, ਫੈਸਲਾ ਸਾਡੇ ਖਿਲਾਫ ਹੀ ਦੇਣਗੇ। ਤਾਂ ਐਡਾ ਮਿਆਰ ਜਿਹੜਾ ਹੈਗਾ ਅਦਾਲਤਾਂ ਦਾ ਡਿੱਗ ਚੁੱਕਾ ਇੰਡੀਆ 'ਚ, ਤੇ ਉਹਦਾ ਬੜਾ ਖਾਮਿਆਜਾ ਕਿਤੇ ਨਾ ਕਿਤੇ ਵਿਪਕਸ਼ੀ ਆਗੂਆਂ ਨੂੰ ਤੇ ਜਿਹੜੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਜਿਹੜੇ ਪੰਜਾਬ ਦੇ ਪੋਲੀਟੀਕਲ ਪ੍ਰਿਜ਼ਨਰਸ ਹੈਗੇ ਉਹਨਾਂ ਦੀ ਵੀ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਅਦਾਲਤਾਂ ਹੈਗੀਆਂ ਕੋਈ ਰਾਹਤ ਨਹੀਂ ਦੇ ਰਹੀਆਂ, ਕੋਈ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ, ਤੇ ਸਰਕਾਰ ਵੀ ਕੋਈ ਮਤਲਬ ਇਹਦੇ 'ਚ ਕੋਈ ਸਟੈਪ ਨਹੀਂ ਲੈ ਰਹੀ। ਹਾਲਾਂਕਿ ਜਿਹੜੀ ਅਕਾਲੀ ਦਲ ਹੈਗੀ ਆ ਉਹ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਤੁਸੀਂ ਜੇ ਬੰਦੀ ਸਿੰਘ ਵਾਲਾ ਸਾਡਾ ਮਾਮਲਾ ਸੈੱਟ ਕਰ ਦੋਗੇ ਤਾਂ ਅਸੀਂ ਤੁਹਾਡੇ ਨਾਲ ਅਲਾਇੰਸ ਕਰ ਲਾਂਗੇ। ਅਕਾਲੀ ਦਲ ਅਲਾਇੰਸ ਨੂੰ ਕਰਨ ਨੂੰ ਫਿਰਦਾ ਬੀਜੇਪੀ ਨਾਲ, ਪਰ ਉਹਨਾਂ ਦੀ ਵੀ ਟਿਊਨਿੰਗ ਨਹੀਂ ਬੈਠ ਰਹੀ। ਇੱਕ ਵਿਚਾਲੇ ਖਬਰ ਰਹਿ ਗਈ, ਉਹ ਰਹਿ ਗਈ ਓਡੀਸ਼ਾ ਵਾਲੀ। ਓਡੀਸ਼ਾ 'ਚ ਇੱਕ ਓਡੀਸ਼ਾ ਸਟੇਟ ਪੈਂਦਾ, ਆਪਾਂ ਨੂੰ ਪਤਾ ਕਿ ਜਿਹੜਾ ਬਿਲਕੁਲ ਸਮੁੰਦਰ ਕਿਨਾਰੇ ਹੈਗਾ, ਤੇ ਸਾਊਥਰਨ ਕੋਸਟ ਜਿਹੜੀ ਪੱਛਮੀ ਬੰਗਾਲ ਦੇ ਥੱਲੇ ਵਾਲੇ ਪਾਸੇ ਪੈਂਦਾ ਹੈ। ਤੇ ਉੱਥੇ ਜਿਹੜੀ ਸਰਕਾਰ ਹੈਗੀ ਆ ਉਹ ਨਵੀਨ ਪਟਨਾਇਕ ਦੀ ਸਰਕਾਰ ਹੈਗੀ ਆ। ਉੱਥੇ ਪਾਰਟੀ ਜਿਹੜੀ ਵੱਡੀ ਪਾਰਟੀ ਹੈ ਬਿਜੂ ਜਨਤਾ ਦਲ ਹੈ, ਤੇ ਬਿਜੂ ਪਟਨਾਇਕ ਹੁੰਦੇ ਸੀਗੇ ਵੱਡੇ ਆਗੂ ਰਹੇ, ਜਿਹੜਾ ਸੋਸ਼ਲਿਸਟ ਲੀਡਰਾਂ 'ਚ ਵੱਡੇ ਆਗੂ ਸੀਗੇ, ਤੇ ਉਹਨਾਂ ਦੇ ਪੁੱਤ ਦੀ ਸਰਕਾਰ ਹੈ। ਤੇ ਉਹ ਬੀਜੇਪੀ ਉੱਥੇ ਉਹਨਾਂ ਨਾਲ ਅਲਾਇੰਸ ਕਰਨ ਨੂੰ ਫਿਰਦੀ ਸੀਗੀ, ਤੇ ਉੱਥੇ ਜਿਹੜਾ ਟੋਟਲ 21 ਸੀਟਾਂ ਨੇ ਲੋਕ ਸਭਾ ਦੀਆਂ, ਤੇ ਉਹ ਕਿਤੇ ਨਾ ਕਿਤੇ ਉੱਥੇ ਬਿਜੂ ਜਨਤਾ ਦਲ ਹੀ ਜਿੱਤੂਗੀ, ਤੇ ਅਲਾਇੰਸ ਕਰਨ ਨੂੰ ਫਿਰਦੇ ਸੀਗੇ, ਪਰ ਉਹਨਾਂ ਦਾ ਅਲਾਇੰਸ ਬਣਿਆ ਨਹੀਂ, ਉਸ ਬੰਦੇ ਨੇ ਮਨਾ ਕਰਤਾ। ਤੇ ਇਸ ਕਰਕੇ ਜਿਹੜੀ 21 ਸੀਟਾਂ ਦਾ ਜਿਹੜਾ ਖਾਮਿਆਜਾ ਹੈ ਉੱਥੇ ਬੀਜੇਪੀ ਨੂੰ ਉੱਥੇ ਵੀ ਭੁਗਤਣਾ ਪਊਗਾ। ਇਹਨਾਂ ਦਾ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਤੇ ਬੀਜੇਪੀ ਨੇ 2019 'ਚ ਮੈਕਸੀਮਮ ਸੀਟਾਂ ਜਿੱਤੀਆਂ ਸੀਗੀਆਂ ਬਹੁਤ ਸਾਰੇ ਸਟੇਟਾਂ 'ਤੇ, ਜਿਵੇਂ ਕਈਆਂ 'ਤੇ ਤਾਂ ਫੁੱਲ ਟੂ ਸੀ। ਇਸ ਵਾਰ ਉਹਨਾਂ ਦੀ ਬਹੁਤ ਸਾਰੀ ਥਾਵਾਂ 'ਤੇ ਸੀਟਾਂ ਘਟਣਗੀਆਂ ਤੇ ਬੀਜੇਪੀ ਨੂੰ ਔਖਾ ਹੋਊਗਾ। ਇਸੇ ਕਰਕੇ ਜਿਹੜਾ ਵਿਪਕਸ਼ੀ ਆਗੂਆਂ ਦੀ ਗ੍ਰਿਫਤਾਰੀਆਂ ਦਾ ਸਿਲਸਿਲਾ ਇਹਨਾਂ ਨੇ ਚਲਾ ਰੱਖਿਆ। ਦਿੱਲੀ 'ਚ ਆਪਾਂ ਨੂੰ ਪਤਾ 7 ਦੀ 7 ਸੀਟਾਂ ਬੀਜੇਪੀ ਨੇ ਜਿੱਤੀਆਂ ਸੀਗੀਆਂ, ਤੇ ਇਸ ਵਾਰ ਕਾਂਗਰਸ ਨਾਲ ਆਮ ਆਦਮੀ ਪਾਰਟੀ ਦਾ ਅਲਾਇੰਸ ਹੋ ਗਿਆ, ਤੇ ਇਹ ਅਲਾਇੰਸ ਨੂੰ ਸਟਰੋਂਗ ਮੰਨਿਆ ਜਾ ਰਿਹਾ, ਤੇ 7 ਦੀ 7 ਸੀਟਾਂ ਤੇ ਬੀਜੇਪੀ ਦੀਆਂ ਤੇ ਖਤਰਾ ਹੈਗਾ। ਇਸੇ ਕਰਕੇ ਜਿਹੜੀ ਅਰਵਿੰਦ ਕੇਜਰੀਵਾਲ ਹੋਣਾ ਦੀ ਗ੍ਰਿਫਤਾਰੀ ਦਾ ਡਰਾਮਾ ਪੂਰਾ ਸਿਰਜਿਆ ਗਿਆ ਹੈ। ਐਂ ਹੀ ਤੁਸੀਂ ਦੇਖੋ ਹਰਿਆਣੇ 'ਚ ਵੀ ਇਹਨਾਂ ਨੂੰ ਖਤਰਾ ਲੱਗ ਰਿਹਾ। ਤੇਲੰਗਾਨਾ 'ਚ ਇਹਨਾਂ ਨੇ KCR ਰਾਓ ਨੂੰ ਪ੍ਰੈਸ਼ਰਾਈਜ਼ ਕੀਤਾ, ਜਿਹੜਾ BRS ਪਾਰਟੀ ਦੀ ਸੀਗੇ, ਕਿ ਸਾਡੇ ਨਾਲ ਤੁਸੀਂ ਅਲਾਇੰਸ ਕਰ ਲਓ, ਪਰ ਉਹਨਾਂ ਨੇ ਅਲਾਇੰਸ ਨਹੀਂ ਕੀਤਾ, ਉਹਨਾਂ ਨੇ ਮਾਇਆਵਤੀ ਨਾਲ ਅਲਾਇੰਸ ਕਰ ਲਿਆ। ਉਸ ਤੋਂ ਤੁਰੰਤ ਬਾਅਦ ਹੀ ਉਹਨਾਂ ਦੀ ਕੁੜੀ ਕੇ ਕਵਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਤੇ ਉਹਨਾਂ ਨੂੰ ਵੀ ਕਿਹੜੇ ਮਾਮਲੇ 'ਚ ਫਸਾਇਆ ਗਿਆ ਕਿ ਅਰਵਿੰਦ ਕੇਜਰੀਵਾਲ ਵਾਲੇ ਮਾਮਲੇ 'ਚ ਫਸਾ ਤਾ। ਹੁਣ ਤੇਲੰਗਾਨਾ ਕਿੱਥੇ ਹੈਗਾ, ਅਰਵਿੰਦ ਕੇਜਰੀਵਾਲ ਕਿੱਥੇ ਹੈਗਾ। ਤੇ ਇਹ ED ਨੇ ਉਹਨਾਂ ਤੇ ਆਰੋਪ ਲਾਇਆ ਕਿ ਜਿਹੜਾ ਸਾਊਥ ਵਾਲੀ ਬਿਜ਼ਨਸਮੈਨ ਲੋਬੀ ਹੈਗੀ ਆ ਉਹਦੇ ਨਾਲ ਡੀਲ ਕੇ ਕਵਿਤਾ ਨੇ ਕਰਵਾਈ ਅਰਵਿੰਦ ਕੇਜਰੀਵਾਲ ਦੀ। ਉਹ ਜਿਹੜੇ ਅੱਜ ਉਹਨਾਂ ਦੇ ਵਕੀਲ ਸੀਗੇ ਸੁਪਰੀਮ ਕੋਰਟ ਗਏ ਸੀਗੇ, ਉਹ ਵੀ ਕਹਿ ਰਹੇ ਸੀ ਤੁਸੀਂ ਕੁਛ ਤਾਂ ਦਿਖਾਓਗੇ, ਕੋਈ ਸਲਿੱਪ, ਕੋਈ ਫੋਨ ਕਾਲ, ਕੋਈ ਤੁਸੀਂ ਕੈਸ਼ ਰਿਕਵਰੀ, ਕੁਛ ਤਾਂ ਦਿਖਾਓਗੇ, ਕੋਈ ਤੁਹਾਡੇ ਕੋਲ ਸਬੂਤ ਨਹੀਂ ਹੈ, ਤੁਸੀਂ ਐਂ ਬੰਦਿਆਂ ਨੂੰ ਚੱਕੀ ਜਾ ਰਹੇ ਹੋ। ਤੇ ਇਲੈਕਸ਼ਨਾਂ ਦਾ ਟਾਈਮ ਹੈਗਾ, ਜਿਹੜਾ ਚੋਣ ਜ਼ਾਬਤਾ ਲੱਗ ਚੁੱਕਿਆ ਹੈਗਾ, ਅਨਾਉਂਸ ਫਸਟ ਰਾਊਂਡ ਦੇ ਜਿਹੜੇ ਇਲੈਕਸ਼ਨ ਹੈਗੇ 19 ਅਪ੍ਰੈਲ ਤੋਂ ਹੈਗੇ, 1 ਮਹੀਨੇ ਤੋਂ ਵੀ ਘੱਟ ਦਾ ਟਾਈਮ ਰਹਿ ਗਿਆ, ਤੇ ਤੁਸੀਂ ਕੀ ਚਾਹ ਰਹੇ ਹੋ? ਤੁਸੀਂ ਮਤਲਬ ਜਿਹੜਾ ਅਪੋਜੀਸ਼ਨ ਫ੍ਰੀ ਇਲੈਕਸ਼ਨ ਚਾਹ ਰਹੇ ਹੋ, ਉਸ ਵੱਲ ਤੁਸੀਂ ਵਧ ਰਹੇ ਹੋ। ਤੇ ਇਹ ਸੀਰੀਅਸ ਸਵਾਲ ਕਿਤੇ ਨਾ ਕਿਤੇ ਇੰਡੀਅਨ ਡੈਮੋਕ੍ਰੇਸੀ ਅੱਗੇ ਖੜੇ ਨੇ। ਤੇ ਜਿਹੜੇ ਵਕੀਲ ਹੈਗੇ ਆ ਇਨ ਅਪੋਜੀਸ਼ਨ ਲੀਡਰ ਜਿਹੜੇ ਵੀ ਜੇਲ੍ਹਾਂ 'ਚ ਹੈਗੇ ਆ, ਉਹਨਾਂ ਦੇ ਵਕੀਲ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹਨਾਂ ਦੀ ਵੀ ਸੁਣੀ ਜਾਣੀ ਚਾਹੀਦੀ। ਜਿਹੜਾ ਗੋਦੀ ਮੀਡੀਆ ਹੈਗਾ ਉਹ ਲਗਾਤਾਰ ਜਿਹੜੇ CBI ED ਜਿਹੜੇ ਆਰੋਪ ਲਾਉਂਦੇ ਨੇ ਇਹਨਾਂ ਆਗੂਆਂ ਤੇ, ਉਹਨਾਂ ਨੂੰ ਹੀ ਹਾਈਲਾਈਟ ਕਰਕੇ ਐਂਪਲੀਫਾਈ ਕਰਕੇ ਲੋਕਾਂ ਨੂੰ ਦੱਸੀ ਜਾ ਰਿਹਾ, ਤਾਂ ਕਿ ਲੋਕਾਂ 'ਚ ਇੱਕ ਨੈਰੇਟਿਵ ਸਿਰਜਿਆ ਜਾ ਸਕੇ ਕਿ ਇਹ ਜਿਹੜੇ ਆਗੂ ਹੈਗੇ ਜਿਨ੍ਹਾਂ ਨੂੰ ਨਰਿੰਦਰ ਮੋਦੀ ਸਰਕਾਰ ਨੇ ਬੰਦ ਕੀਤਾ ਹੈਗਾ, ਇਹ ਸੱਚੀਓ ਚੋਰ ਹੈਗੇ ਆ। ਜਦ ਕਿ ਫੇਅਰ ਟ੍ਰਾਇਲ ਦਾ ਚਾਂਸ ਤਾਂ ਸਾਰਿਆਂ ਨੂੰ ਮਿਲਣਾ ਚਾਹੀਦਾ। ਜਸਟਿਸ ਤਾਂ ਹੀ ਤਾਂ ਕਿਸੇ ਵੀ ਡੈਮੋਕ੍ਰੇਸੀ 'ਚ ਪ੍ਰਵੇਲ ਕਰੂਗਾ ਨਾ। ਜਿਹੜਾ ਆਪਾਂ ਬਾਰ-ਬਾਰ ਇਹ ਕਹਿੰਦੇ ਆ ਕਿ ਇੰਡੀਅਨ ਡੈਮੋਕ੍ਰੇਸੀ ਦੇ 4 ਪਿਲਰ ਹੈਗੇ ਆ, ਉਹਨਾਂ 'ਚੋਂ ਇੱਕ ਆਪਾਂ ਜੁਡੀਸ਼ਰੀ ਨੂੰ ਦੱਸਦੇ ਹਾਂ, ਇੱਕ ਮੀਡੀਆ ਨੂੰ ਦੱਸਦੇ ਹਾਂ। ਮੀਡੀਆ ਦਾ ਆਲਾ ਜਿਹੜਾ ਪਿਲਰ ਹੈਗਾ ਉਹ ਤਾਂ ਇੱਕ ਹਿਸਾਬ ਨਾਲ ਟੁੱਟ ਹੀ ਚੁੱਕਿਆ, ਸਾਰਾ ਮੀਡੀਆ ਆਪਾਂ ਨੂੰ ਪਤਾ ਕਿ ਗੋਦੀ ਮੀਡੀਆ ਬਣ ਚੁੱਕਿਆ। ਤੇ ਦੂਜਾ ਪਿਲਰ ਜੁਡੀਸ਼ਰੀ ਵਾਲੇ ਤੇ ਤੁਸੀਂ ਹਾਲ ਹੀ ਦੇਖ ਲਓ, ਬੇਲਾ ਤ੍ਰਿਵੇਦੀ ਤੇ ਜਸਟਿਸ ਖੰਨਾ ਵਰਗੇ ਬੰਦਿਆਂ ਦੀ ਕੀ ਇੱਜ਼ਤ ਰਹਿ ਗਈ ਹੈ। ਜਿਹੜੇ ਵਕੀਲ ਹੈਗੇ ਆ ਜ਼ਮਾਨਤ ਅਰਜ਼ੀਆਂ ਆਪਣੀ ਵਾਪਸ ਲੈ ਰਹੇ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਬੈਂਚ ਇਹ ਸੁਣਵਾਈ ਕਰੂਗੀ। ਜਿਹੜੀ ਘਟਗਿਣਤੀਆਂ ਦੇ ਉਲਟ ਉਹਨਾਂ ਦੀ ਪੂਰੀ ਸਿਆਸਤ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਤੇ ਜਿਹੜਾ ਪੋਲੀਟੀਕਲ ਪ੍ਰਿਜ਼ਨਰਸ ਹੈਗਾ ਉਹਨਾਂ ਦੇ ਖਿਲਾਫ ਬੇਲਾ ਤ੍ਰਿਵੇਦੀ ਵਰਗੇ ਜੱਜਾਂ ਦੀ ਪੂਰੀ ਸਿਆਸਤ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗਾ, ਕਿਵੇਂ ਉਹ BJP ਲਈ ਬੈਟਿੰਗ ਕਰਦੇ ਨੇ। ਤੋ ਬਾਕੀ ਤੁਸੀਂ ਅਫਸਰਸ਼ਾਹੀ ਦੀ ਗੱਲ ਕਰੋਗੇ ਐਗਜ਼ੀਕਿਊਟਿਵ ਦੀ, ਉਹਨਾਂ ਦੇ ਹਾਲਾਤ ਆਪਾਂ ਨੂੰ ਪਤਾ ਹੈ ਕਿ ਅਫਸਰਸ਼ਾਹੀ ਕਿਵੇਂ ਐਕਟ ਕਰ ਰਹੀ ਹੈ, ਕਿਵੇਂ ED CBI
ਇਨਕਮ ਟੈਕਸ ਤੇ ਪੁਲਿਸ ਕਿਵੇਂ ਦਹਿਸ਼ਤ ਪਸਾਰ ਰਹੀ ਹੈ ਪਿੰਡਾਂ 'ਚ ਜਾ ਕੇ, ਹਰਿਆਣੇ ਦੇ ਪਿੰਡਾਂ 'ਚ ਜਾ ਕੇ ਕਿਵੇਂ ਪੁਲਿਸ ਦਹਿਸ਼ਤ ਪਸਾਰ ਰਹੀ ਹੈ, ਤੇ ਪੰਜਾਬ 'ਚ 2023 ਚ ਕੀ ਕੀਤਾ ਪੁਲਿਸ ਨੇ, ਉਹ ਸਾਰਾ ਆਪਣੇ ਅੱਗੇ ਹੈਗਾ। ਤੇ ਐਗਜ਼ੀਕਿਊਟਿਵ ਦਾ ਵੀ ਕੋਈ ਵਧੀਆ ਹਾਲ ਨਹੀਂ ਹੈ। ਤੇ ਜਿਹੜੇ ਪਾਰਲੀਮੈਂਟੇਰੀਅਨ ਹੈਗੇ ਆ ਉਹਨਾਂ 'ਚ ਤਾਂ ਜਿਹੜੇ ਬੀਜੇਪੀ 'ਚ ਚਲੇ ਜਾਂਦੇ ਨੇ ਉਹ ਤਾਂ ਉਹਨਾਂ ਦਾ ਤਾਂ ਸਰ ਜਾਂਦਾ, ਉਹ ਤਾਂ ਵਧੀਆ ਆਪਣੇ ਮੌਜਾਂ ਮਾਰ ਰਹੇ ਨੇ, ਪੈਸੇ ਕਮਾ ਰਹੇ ਨੇ। ਤੇ ਜਿਹੜੇ ਵਿਪਕਸ਼ੀ ਹੈਗੇ ਆ, ਜਿਹੜਾ ਵੀ ਬੰਦਾ ਥੋੜਾ ਮਾੜਾ ਜਿਹਾ ਵੀ ਬੋਲਣ ਦੀ ਜ਼ਰੂਰਤ ਕਰਦਾ ਹੈਗਾ ਉਹਨੂੰ ਉਹਦੇ ਤੇ ਕੇਸ ਪਾ ਦਿੰਦੇ ਨੇ, ਚੱਕ ਕੇ ਉਹਨਾਂ ਨੂੰ ਜੇਲ੍ਹਾਂ 'ਚ ਸਿੱਟ ਦਿੰਦੇ ਨੇ, ਜਾਂ ਫਿਰ ਉਹਨਾਂ ਨੂੰ ਉਹ ਕਈ ਵਾਰ ਬਰਖਾਸਤ ਵੀ ਕਰਾ ਦਿੰਦੇ ਨੇ। ਤੇ ਇਸ ਕਰਕੇ ਜਿਹੜਾ ਇਹ ਸੀਰੀਅਸ ਸਵਾਲ ਇੰਡੀਅਨ ਡੈਮੋਕ੍ਰੇਸੀ ਅੱਗੇ ਖੜਾ ਹੈ ਕਿ ਇਸ ਚੋਣਾਂ 'ਚ ਕੀ ਹੋਣ ਜਾ ਰਿਹਾ। ਤੀਜੀ ਵਾਰ ਮੋਦੀ ਬਾਰ-ਬਾਰ ਕਹਿ ਰਿਹਾ ਕਿ ਅਸੀਂ 400 ਪਾਰ ਕਰਾਂਗੇ, 400 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਆਵਾਂਗੇ। ਜੇ ਇੱਦਾਂ ਹੀ ਅਪੋਜੀਸ਼ਨ ਵਾਲੇ ਲੀਡਰਾਂ ਨੂੰ ਤੇ ਸਿਟਿੰਗ ਮੁੱਖ ਮੰਤਰੀਆਂ ਨੂੰ ਤੁਸੀਂ ਜੇਲ੍ਹਾਂ 'ਚ ਡੱਕੀ ਜਾਓਗੇ ਤਾਂ 400 ਕੀ ਤੁਸੀਂ 543 ਦੀਆਂ 543 ਸੀਟਾਂ ਜਿੱਤ ਜਾਓਗੇ। 543 ਸੀਟਾਂ ਹੈਗੀਆਂ, ਤੁਸੀਂ ਸਾਰੇ ਹੀ ਜਿੱਤ ਜਾਓਗੇ ਜੇ ਤੁਸੀਂ ਐਂ ਹੀ ਜਿਹੜੇ ਤੁਹਾਡੇ ਖਿਲਾਫ ਖੜੇ ਹੋਣ ਵਾਲੇ ਬੰਦੇ ਹੈਗੇ ਆ, ਆਪੋਜੀਸ਼ਨ ਲੀਡਰ ਹੈਗੇ, ਉਹਨਾਂ ਨੂੰ ਜੇਲ੍ਹਾਂ 'ਚ ਸਿੱਟੀ ਜਾਓਗੇ। ਇਹ ਬਹੁਤ ਆਸਾਨ ਹੈ ਤੁਹਾਡੇ ਵਾਸਤੇ ਇਹ ਇਲੈਕਸ਼ਨ। ਤਾਂ ਕਿਤੇ ਨਾ ਕਿਤੇ ਇਹ ਸੋਚਣਾ ਪਊਗਾ ਸਾਰੇ ਜਿਹੜੇ ਲੋਕ ਹੈਗੇ, ਜਿਹੜੇ ਜਮਹੂਰੀਅਤ ਨੂੰ ਪਸੰਦ ਕਰਦੇ ਆ, ਡੈਮੋਕ੍ਰੇਸੀ ਨੂੰ ਪਸੰਦ ਕਰਦੇ ਆ, ਕਿ ਇੰਡੀਆ 'ਚ ਡੈਮੋਕ੍ਰੇਸੀ ਦਾ ਕੀ ਹਾਲ ਹੁੰਦਾ ਜਾ ਰਿਹਾ ਨਾ। ਇੱਥੇ ਜਿਹੜਾ ਫਰੀडम ਆਫ ਸਪੀਚ, ਆਪਾਂ ਨੂੰ ਪਤਾ ਕਿ ਸਾਡੇ ਕਿੰਨੇ ਚੈਨਲ ਬੰਦ ਕਰ ਰੱਖੇ ਨੇ ਅਗਲਿਆਂ ਨੇ, ਮੇਰਾ ਖੁਦ ਦਾ ਚੈਨਲ ਬੰਦ ਕਰ ਰੱਖਿਆ। ਫਰੀडम ਆਫ ਸਪੀਚ ਇੱਥੇ ਖਤਰੇ 'ਚ ਹੈਗਾ, ਅਪੋਜੀਸ਼ਨ ਲੀਡਰ ਇੱਥੇ ਖਤਰੇ 'ਚ ਹੈਗੇ ਆ। ਤੇ ਜਿਹੜੀ ਜੁਡੀਸ਼ਰੀ ਦੀ ਹਾਲਤ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਪੋਲੀਟੀਕਲ ਪ੍ਰਿਜ਼ਨਰਸ ਦੀ ਕੀ ਹਾਲਤ ਹੈ ਉਹ ਸਾਰੀ ਆਪਾਂ ਨੂੰ ਪਤਾ। ਤੇ ਇਸ ਕਰਕੇ ਸੀਰੀਅਸ ਕ੍ਰਾਈਸਿਸ ਇੰਡੀਆ ਦੀ ਡੈਮੋਕ੍ਰੇਸੀ ਅੱਗੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਇਹ ਕਿਤੇ ਨਾ ਕਿਤੇ ਅੱਜ ਦੀਆਂ ਖਬਰਾਂ ਸੀਗੀਆਂ, ਉਹਨਾਂ ਦੇ ਆਲੇ ਦੁਆਲੇ ਆਪਾਂ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ। ਬਾਕੀ ਆਪਾਂ ਫਿਰ ਕੱਲ ਮਿਲਾਂਗੇ। ਤੇ ਕੱਲ ਭਗਤ ਸਿੰਘ ਹੋਣਾ ਦੀ ਸ਼ਹੀਦ ਭਗਤ ਸਿੰਘ ਹੋਣਾ ਦੀ ਜਿਹੜੀ ਸ਼ਹਾਦਤ ਦਿਵਸ ਵੀ ਹੈਗਾ, ਤੇ ਉਹ ਸ਼ੰਭੂ ਬਾਰਡਰ ਤੇ ਕਿਸਾਨ ਮਨਾਉਣਗੇ, ਖਨੌਰੀ ਬਾਰਡਰ ਤੇ ਮਨਾਉਣਗੇ, ਤੇ ਉੱਥੋਂ ਵੀ ਅਸੀਂ ਤੁਹਾਡੇ ਤੱਕ ਜਿਹੜੀ ਰਿਪੋਰਟ ਹੈਗੀ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ।